2 ਮਹੀਨਿਆਂ ਤੋਂ ਬਾਅਦ ਉਹ ਦਾਰੁਲ ਹਕੂਮਤ ਸ਼ਿਮਲਾ ਪਹੁੰਚਿਆ ਤੇ ਉਸ ਦੇ ਮੁਤਾਬਕ ਉਹਨੇ ਸਾਬਤ ਕਰ ਦਿੱਤਾ ਸੀ ਕਿ ਸਿੰਧ ਦਰਿਆ ਤੋਂ ਲੈ ਕੇ ਤੇ ਲਾਹੌਰ ਤੱਕ ਸਟੀਮਰ ਚਲਾਏ ਜਾ ਸਕਦੇ ਨੇ। 1831 ਦੇ ਵਿੱਚ ਬਾਦਸ਼ਾਹ ਵਿਲੀਅਮ ਚਾਰਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ 5 ਘੋੜੇ ਤੋਹਫੇ ਦੇ ਤੌਰ ਤੇ ਭੇਜੇ। ਇਹ ਤੋਹਫੇ ਜ਼ਮੀਨੀ ਰਸਤੇ ਦੇ ਬਜਾਏ ਕਸ਼ਤੀ ਦੇ ਜ਼ਰੀਏ ਲਾਹੌਰ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ। ਇਹਦੇ ਪਿੱਛੇ ਦਾ ਮਕਸਦ ਕੀ ਸੀ ਕਿ ਦੇਖਿਆ ਜਾਵੇ ਤੇ ਕਿਆ ਸਿੰਧ ਤੋਂ ਤੇ ਪੰਜਾਬ ਤੱਕ ਦਰਿਆਵਾਂ ਦੇ ਜ਼ਰੀਏ ਰਸਤਾ ਮੌਜੂਦ ਹੈ ਤੇ ਤਜਾਰਤ ਮੁਮਕਿਨ ਹੈ ਜਾਂ ਨਹੀਂ ਹੈ। ਦੂਸਰੇ ਲਫ਼ਜ਼ਾਂ 'ਚ ਜਾਸੂਸੀ ਮਿਸ਼ਨ ਹੈ। ਇਸ ਜਾਸੂਸੀ ਮਿਸ਼ਨ ਦੀ ਕਿਆਦਤ ਕੈਪਟਨ ਅਲੈਗਜ਼ੈਂਡਰ ਬਰਨਸ ਕਰ ਰਿਹਾ ਸੀ। ਇਸ ਬਰਤਾਨਵੀ ਜਾਸੂਸੀ ਮਿਸ਼ਨ ਦਾ ਜ਼ਿਕਰ ਪੀਟਰ ਹਾਪਕਰਕ ਦੀ ਮਸ਼ਹੂਰ ਕਿਤਾਬ ਦ ਗ੍ਰੇਟ ਗੇਮ ਸੀਕ੍ਰੀਟ ਸਰਵਿਸ ਇਨ ਹਾਈ ਏਸ਼ੀਆ ਵਿੱਚ ਕੀਤਾ ਗਿਆ ਹੈ। ਪੀਟਰ ਲਿਖਦਾ ਹੈ ਕਿ ਕੱਛ ਦੇ ਏਰੀਏ ਤੋਂ ਸਿੰਧ ਵਿੱਚ ਦਾਖਲ ਹੋਣ ਤੋਂ ਬਾਅਦ ਉਹ 5 ਮਹੀਨੇ ਤੱਕ ਦਰਿਆ ਦੇ ਰਸਤੇ ਸਫ਼ਰ ਕਰਦਾ ਰਿਹਾ ਤੇ ਜਾ ਕੇ ਉਹ ਲਾਹੌਰ ਪਹੁੰਚਿਆ। ਅੰਗਰੇਜ਼ ਅਫਸਰਾਂ ਨੇ ਮਨਸੂਬਾ ਬਣਾਇਆ ਸੀ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਇਸ ਦੀ ਮਨਜ਼ੂਰੀ ਦੇ ਦਿੰਦਾ ਹੈ ਤੇ ਫਿਰ ਉਹ ਦਰਿਆ ਦੇ ਰਸਤੇ ਤਜਾਰਤ ਨੂੰ ਤੁਰਕਮਾਨਿਸਤਾਨ ਤੇ ਅਫਗਾਨਿਸਤਾਨ ਤੱਕ ਲੈ ਜਾਣ ਦਾ ਮੌਕਾ ਦੇਖਦੇ ਨੇ। ਦੇਖਿਆ ਜਾਵੇ ਤਾਂ ਹੁਣ ਤੱਕ ਵੀ ਬਰੇ ਸਗੀਰ ਤੇ ਹੁਕਮਰਾਨ ਛੋਟਾ ਜਿਹਾ ਤੋਹਫਾ ਲੈ ਕੇ ਤੇ ਮੁਲਕਾਂ ਦੀ ਇੱਜ਼ਤ ਗੋਰਿਆਂ ਦੇ ਹਵਾਲੇ ਕਰ ਦਿੰਦੇ ਨੇ। ਮਹਾਰਾਜੇ ਕੋਲ ਵੀ ਇਹੀ ਗਲਤੀ ਹੋਈ।